मेरे प्यारे अल्लाह, मेरे दिल में नूर पैदा कर दे, मेरी आँखों को नूर बना दे, मेरे कानों को नूर बना दे, मेरे दाएं नूर, मेरा बाएं नूर, मेरा गोश्त नूरानी कर दे, मेरा खून नूरानी कर दे, मेरा बदन नूरानी कर दे, मेरा नफ्स नूरानी कर दे। यूट्यूब ਦੇ ਚੈਨਲ ਤੋਂ ਸੈयद ਮੁਹੰਮਦ ਅਬਾਸ ਸ਼ਾਹ ਗੱਲ ਕਰਦਾ ਪਿਆ ਜੀ। ਤੀਸਰੀ ਦਫਾ ਤੁਹਾਡੀ ਵੀਡੀਓ ਦੇ ਵਿੱਚ ਆਪਣੀ ਡਿਊਟੀ ਸਰ ਅੰਜਾਮ ਦੇ ਰਹੇ ਹਾਂ। ਮੇਰੇ ਤਰਫੋਂ ਸਭ ਨੂੰ ਅਸਲਾਮ ਵਾਲੇਕਮ। ਤਮਾਮ ਨਾਜ਼ਰੀਨ ਨੂੰ ਮੈਂ ਅਪੀਲ ਕਰਨਾ ਕਿ ਮੇਰੇ ਜ਼ੌਕ, ਮੇਰੀ ਮੁਹੱਬਤ ਨੂੰ ਇਜ਼ਾਫਾ ਕਰੋ ਤਾਂ ਕਿ ਤੁਸੀਂ ਮੈਨੂੰ ਦਾਤ ਦਿਓਗੇ ਤੇ ਮੈਂ ਅੱਗੇ ਚੱਲਾਂਗਾ। इंशाअल्लाह मेरी ज़िंदगी रही तो मैं थोड़ी खिदमत करता रहांगा। अज का मेरा प्रोग्राम जोड़ा है दर्द शकीका और सिर च दर्द है। इंशाअल्लाह मैं इहदे बारे तुहानूं बहुत ही अच्छे मशवरे देंगा और इहदा इलाज भी करांगा। तुसीं देखोगे इंशाअल्लाह मेरे इस नुस्खे नूं जिंदगी च कदे याद करोगे सैयद अब्बास शाह ने सानूं नुस्खा दिता सी। इंशाअल्लाह मैं अपनी तो कोशिश यही करांगा कि छोटे ਜਿਹੇ मुख्तसर ਜਿਹੜੇ ਨੁਸਖੇ ਦੇ ਅੰਦਰ ਤੁਸੀਂ ਇਸਤੇਮਾਲ ਕਰਨ ਨਾਲ ਜਲਦੀ ਠੀਕ ਹੋ ਜਾਓ। ਅੱਛਾ, ਸਿਰ ਦੀ ਦਰਦ ਵਾਸਤੇ ਸਾਨੂੰ ਕਾਫੀ ਚੀਜ਼ਾਂ ਦਾ ਪਰਹੇਜ਼ ਕਰਨਾ ਪੈਂਦਾ ਹੈ। ਇੱਕ ਤਾਂ ਅਸੀਂ ਗਰਮੀ ਤੋਂ ਬਚਣਾ ਹੈ ਤੇ ਸਰਦੀ ਤੋਂ ਬਚਣਾ ਹੈ। ਆਪਣੇ ਹਾਜ਼ਮੇ ਦੀ ਖਰਾਬੀ ਜਿਹੜੀ ਹੈਗੀ ਉਹਨੂੰ ਦਰੁਸਤ ਰੱਖਣਾ ਹੈ। ਦਿਮਾਗ ਦਾ ਕੰਮ ਜਿਹੜਾ ਸ਼ਿੱਦਤ ਦਾ ਜ਼ੋਰ ਵਾਲਾ ਮਤਲਬ ਕਿ ਤੁਸੀਂ ਨਹੀਂ ਕਰਨਾ ਜੀ। ਆਪਣੇ ਦਿਮਾਗ ਨੂੰ ਥਕਾਵਟ 'ਚ ਮੁਬਤਲਾ ਨਹੀਂ ਕਰਨਾ। ਇੰਸ਼ਾਅੱਲਾ ਅਗਰ ਤੁਸੀਂ ਇਹਨਾਂ ਚੀਜ਼ਾਂ 'ਤੇ ਅਮਲ ਕੀਤਾ ਤਾਂ ਤੁਸੀਂ ਬਿਲਕੁਲ ਛੁਟਕਾਰਾ ਪਾ ਲਓਗੇ ਇੰਸ਼ਾਅੱਲਾ। ਅਲਹਮਦੁਲਿल्लाह ਮੇਰੀ ਜ਼ਿੰਦਗੀ ਰਹੀ ਤੇ ਮੈਂ ਇੰਸ਼ਾਅੱਲਾ ਇੱਕ ਐਸੇ 150 ਪੁਰਾਣੇ ਨੁਸਖੇ ਜਿਹੜੇ ਮੇਰੇ ਬਜ਼ੁਰਗਾਂ ਨੇ ਮੈਨੂੰ ਦਿੱਤੇ ਨੇ ਔਰ ਜਿਹੜੇ ਮੈਨੂੰ ਮਿਲੇ ਹੋਏ ਨੇ ਮੈਂ ਤੁਹਾਡੇ 'ਚ ਤਕਸੀਮ ਕਰਾਂਗਾ। ਜਦੋਂ ਤੁਸੀਂ ਇਹਨਾਂ ਨੂੰ ਇਸਤੇਮਾਲ ਕਰੋਗੇ ਤਾਂ ਇੰਸ਼ਾਅੱਲਾ ਤੁਹਾਡਾ ਦਿਲ ਰਾਜ਼ੀ ਹੋ ਜਾਏਗਾ। ਸਭ ਇਸ ਸਿਰ ਦੇ ਦਰਦ ਦੇ ਨਾਲ ਕਾਫੀ ਜਿਹੀਆਂ ਬਿਮਾਰੀਆਂ ਜ਼ਿਆਦਾ ਹਮਲਾ ਕਰਦੀਆਂ ਨੇ। ਇਸ ਸਿਰ 'ਚ ਦਰਦ, ਚੱਕਰ ਦਾ ਆਉਣਾ, ਮਰੀਜ਼ ਦੇ ਹਰ ਚੀਜ਼ ਘੁੰਮਦੀ ਨਜ਼ਰ ਆਉਣੀ, ਅੱਖਾਂ ਦੇ ਹਨੇਰਾ ਆ ਜਾਣਾ, ਮਰੀਜ਼ ਜਿਹੜਾ ਪਰੇਸ਼ਾਨ ਹੋ ਜਾਂਦਾ ਇੰਤਹਾਈ ਤੌਰ 'ਤੇ, ਕਮਜ਼ੋਰ ਹੋਣ ਲੱਗ ਜਾਂਦਾ, ਖੂਨ ਦੀ ਕਮੀ ਹੋ ਜਾਂਦੀ। ਇਹਦੇ ਅਸਬਾਬ ਇਹੀ ਨੇ। ਜਦੋਂ ਤੁਸੀਂ ਇੰਸ਼ਾਅੱਲਾ ਇਹ ਵੇਖੋਗੇ ਨਾ ਕਿ ਇਹ ਮਰਜ਼ ਜਿਹੜੀ ਖਤਮ ਹੁੰਦੀ ਜਾਏਗੀ। ਸਿਰ ਦਰਦ ਦੇ ਇਲਾਜ ਵਾਸਤੇ ਮੈਂ ਤੁਹਾਨੂੰ ਨਾ ਇੱਕ ਦੁੱਧ 'ਚ ਪਾ ਕੇ ਲੇਟੀ ਦਿਆਂਗਾ ਜਿਹੜੀ ਤੁਸੀਂ ਤਕਰੀਬਨ 7 ਦਿਨ ਲੈਣੀ ਜੇ। ਉਹਦੇ ਵਿੱਚ ਅੱਧਾ ਕਿਲੋ ਤੁਸੀਂ ਦੁੱਧ ਲੈਣਾ, ਉਹਨੂੰ ਉਬਾਲਣਾ। ਉਬਾਲ ਕੇ ਜਦੋਂ ਉਬਾਲਾ ਆ ਜਾਏ ਉਹਦੇ ਵਿੱਚ ਤੁਸੀਂ ਚੀਜ਼ਾਂ ਕੁਝ ਪਾਓਗੇ। ਮਗਜ਼ ਬਦਾਮ ਹੈ, ਮਗਜ਼ ਤਰਬੂਜ਼ ਹੈ, ਮਗਜ਼ ਕੱਦੂ ਹੈ, ਮਗਜ਼ ਖੀਰਾ ਹੈ, ਖਸ਼ਕਾਸ਼, ਛੋਟੀ ਇਲਾਚੀ, ਕਾਲੀ ਮਿਰਚ ਦੇ ਸਿਰਫ 3 ਦਾਣੇ ਲੈਣੇ ਨੇ ਸਿਰਫ। ਇਹਨੂੰ ਮਿਸਰੀ ਕੂਜ਼ਾ ਦੇ ਵਿੱਚ ਤੁਸੀਂ ਮਿੱਠਾ ਕਰਨਾ। ਤੁਸੀਂ ਅੱਧਾ ਕਿਲੋ ਦੁੱਧ ਬਣਾ ਕੇ ਅਤੇ ਇਹਨੂੰ ਤਿਆਰ ਕਰ ਲੈਣਾ। ਜਦੋਂ ਵੀ ਇਹਨੂੰ ਨੋਸ਼ ਕਰਨਾ, ਇਸਤੇਮਾਲ ਕਰਨਾ, 2 ਟਾਈਮ ਕਰਨਾ ਜੇ। ਮਤਲਬ 1 ਕੱਪ ਸੁਬਹ 1 ਸ਼ਾਮ ਇਸਤੇਮਾਲ ਕਰੋ 7 ਦਿਨ। ਇਹ ਜਦੋਂ ਤੁਸੀਂ ਇਸਤੇਮਾਲ ਕਰੋਗੇ ਤੁਹਾਡੇ ਦਿਮਾਗ ਦੀ ਕਮਜ਼ੋਰੀ, ਜਿਹੜੇ ਤੁਹਾਨੂੰ ਚੱਕਰ ਆ ਰਹੇ ਨੇ ਜਾਂ ਸਿਰ 'ਚ ਦਰਦ ਹੈ, ਇੰਸ਼ਾਅੱਲਾ ਦਿਮਾਗ ਦੀ ਜਿਹੜੀ ਪੁਰਸਕੂਨ ਜਿਹੜੀ ਥਕਾਵਟ ਹੈਗੀ, ਦਿਮਾਗ 'ਤੇ ਬੋਝ ਉਤਰ ਜਾਏਗਾ। ਇਹਦੇ ਨਾਲ ਅਸੀਂ ਕੁਛ ਸਫੂਫ ਤਿਆਰ ਕਰਨੇ ਜਿਹੜੇ ਮਰੀਜ਼ਾਂ ਵਾਸਤੇ। ਉਹ ਸਫੂਫ ਜਦੋਂ ਇਸਤੇਮਾਲ ਕਰਨਗੇ ਨਾ ਇੰਸ਼ਾਅੱਲਾ ਉਹਦੇ ਨਾਲ ਕਈ ਫਾਇਦੇ ਤੁਹਾਨੂੰ ਮਿਲਣਗੇ। ਉਹ ਹੈ ਸੰਦਲ ਸਫੈਦ, ਧਨੀਆ ਖੁਸ਼ਕ, ਤੁਖਮੇ ਕਾਊ, ਮੁਸ਼ਕ ਕਫੂਰ, ਅਰਕੇ ਗੁਲਾਬ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਪੀਸ ਕੇ ਸਫੂਫ ਕਰ ਲੈਣਾ। ਫਿਰ ਇਹਦੇ 'ਚ ਅਰਕੇ ਗੁਲਾਬ ਬਾਅਦ 'ਚ ਸ਼ਾਮਿਲ ਕਰਨਾ। ਉਹ ਜਿਹੜੀ ਦਵਾਈ ਖੁਸ਼ਕ ਪਾਊਡਰ ਹੋਏਗਾ ਉਹਨਾਂ ਕੁ ਪਾਉਣਾ ਹੈ ਕਿ ਜਿਹੜਾ ਪੀ ਲਵੇ, ਖੁਸ਼ਕ ਕਰ ਲਵੇ। ਇਹ ਤੁਸੀਂ ਜਿੱਥੇ ਸਿਰ 'ਚ ਦਰਦ ਹੈ ਉੱਥੇ ਲੇਪ ਵੀ ਕਰ ਸਕਦੇ ਹੋ। ਅਤੇ ਇਸ ਦਵਾਈ ਨੂੰ ਤੁਸੀਂ ਅੱਧਾ ਚਮਚ ਸੁਬਹ, ਅੱਧਾ ਸ਼ਾਮ, ਉਹ ਤੁਸੀਂ ਪਾਣੀ ਦੇ ਨਾਲ ਇਸਤੇਮਾਲ ਵੀ ਕਰ ਸਕਦੇ ਹੋ। ਇਹ
ਹਫ਼ਤੇ ਦੇ ਵਿੱਚ 7 ਦਿਨ, 7 ਦਿਨ ਨਾਗਾ, ਫਿਰ 7 ਦਿਨ, ਫਿਰ 7 ਦਿਨ ਨਾਗਾ, 3 ਦਫ਼ਾ ਤੁਸੀਂ ਇਹ ਮੇਰਾ ਨੁਸਖਾ ਇਸਤੇਮਾਲ ਕਰੋਗੇ, ਇਨਸ਼ਾਅੱਲਾ ਤੁਹਾਡੀ ਦਿਮਾਗੀ ਮਾਮਲਾ ਬਿਲਕੁਲ ਖ਼ਤਮ ਹੋ ਜਾਏਗਾ। ਜਿਹੜਾ ਹਫ਼ਸਾ ਕਮਜ਼ੋਰ ਹੈ, ਜਿਹੜੇ ਬੱਚੇ ਪੜ੍ਹਦੇ ਨੇ ਅੱਖਾਂ 'ਤੇ ਹਨੇਰਾ ਆਉਂਦਾ ਹੈ, ਜਿਹੜੇ ਬੱਚੇ ਜ਼ੋਰ ਲਾ ਕੇ ਸਟੱਡੀ ਕਰਦੇ ਨੇ ਦਿਨ ਰਾਤ, ਉਹਨਾਂ ਦੇ ਅੱਖਾਂ 'ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ ਔਰ ਥਕਾਵਟ ਮਹਿਸੂਸ ਹੁੰਦੀ ਹੈ, ਉਹਨਾਂ ਦਾ ਜੀਅ ਨਹੀਂ ਕਰਦਾ ਦਿਲ ਕਰਨਾ, ਸਿਰ ਉਹਨਾਂ ਦਾ ਪਕੜਾ ਜਾਂਦਾ, ਸਿਰ 'ਚ ਬੋਝ ਪੈਂਦਾ, ਦਿਲ ਲੁਕਤਾ ਜਾਂਦਾ, ਉਹਦੇ ਨਾਲ ਬੈਠ ਕੇ ਮਿਹਦਾ ਵੀ ਖਰਾਬ ਹੋ ਜਾਂਦਾ, ਖੱਟੇ ਡਕਾਰ, ਬਦਹਜ਼ਮੀ ਦੀ ਸ਼ਿਕਾਰ ਹੋ ਜਾਂਦੇ ਨੇ ਬੱਚੇ ਛੋਟੇ ਜਿਹੜੇ ਹੈਗੇ ਨੇ, ਸਟੂਡੈਂਟ ਜਿਹੜੇ ਨੇ ਸਾਡੇ, ਉਹਨਾਂ ਦੇ ਅਮਲ ਦਰਾਮਦ ਜਦੋਂ ਇਹ ਕਾਫੀ ਦੇਰ ਤੱਕ, ਉਦੋਂ ਥਕਾਵਟ ਉਹਨਾਂ ਨੂੰ ਸਕੂਲ ਦੀ ਹੁੰਦੀ, ਉਧਰੋਂ ਫਿਰ ਉਹਨਾਂ ਨੂੰ ਘਰ ਆ ਕੇ ਪੜ੍ਹਨਾ ਪੈਂਦਾ। ਜਦੋਂ ਪੜ੍ਹਨ ਲੱਗਦੇ ਨੇ ਤਾਂ ਉਦੋਂ ਫਿਰ ਬੱਚੇ ਉਕਤਾ ਜਾਂਦੇ ਨੇ, ਫਿਰ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਨਾ ਪੜ੍ਹੀਏ। ਅਗਰ ਤੁਸੀਂ ਇਹ ਮੇਰਾ ਨੁਸਖਾ ਇਸਤੇਮਾਲ ਕੀਤਾ, ਇਹ ਬੱਚੇ ਜਿਹੜੇ ਜਦੋਂ ਇਸਤੇਮਾਲ ਕਰਨਗੇ, ਬੜੇ ਹੋਣ ਛੋਟੇ ਨੇ, ਇਹਨਾਂ ਦੀ ਮਕਦਾਰ ਘਟਾਉਂਦੇ ਰਹਿਣੇ, ਇਹ ਚੀਜ਼ ਇੱਕੋ ਹੀ ਰਹੇਗੀ। ਲੇਟੀ ਤੁਸੀਂ ਇਸਤੇਮਾਲ ਜਿਹੜੀ ਕਰਨੀ ਹੈ, ਛੋਟੇ ਬੱਚਿਆਂ ਨੂੰ ਛੋਟਾ ਕੱਪ ਥੋੜ੍ਹੇ 'ਚ ਕਰ ਲਓ, ਸਫੂਰ ਦੀ ਜਿਹੜੀ ਤੁਸੀਂ ਡੋਜ਼ ਮੈਂ ਵੱਡੇ ਨੂੰ ਉਹਦਾ ਚਮਚ ਦਿੱਤਾ, ਉਹਦਾ ਚੌਥਾਈ ਹਿੱਸਾ ਕਰ ਲਓ। ਇਹ ਤੁਸੀਂ ਜਦੋਂ ਦਿਓਗੇ, ਬੱਚੇ ਦੇ ਚਿਹਰੇ ਦੀ ਰੰਗਤ ਵੀ ਸਾਫ਼ ਹੋ ਜਾਏਗੀ ਔਰ ਇਹਦੀ ਅਕਸਰ ਬੱਚਿਆਂ ਦੇ ਨਾ ਅੱਖਾਂ ਦੇ ਸਿਆਹ ਰੰਗ ਦੇ ਨਾ ਥੱਲੇ ਨਿਸ਼ਾਨਾਤ ਨਜ਼ਰ ਪੈਦਾ ਹੋ ਜਾਂਦੇ ਨੇ, ਮੂੰਹ ਖਰਾਬ ਹੋ ਜਾਂਦਾ, ਦਾਣੇ ਨਿਕਲ ਲੱਗ ਜਾਂਦੇ ਨੇ, ਅਤੇ ਚਿਹਰਾ ਬਿਲਕੁਲ ਪੀਲਾ ਸਫੈਦ ਰੰਗ ਦਾ, ਖੂਨ ਨਹੀਂ ਨਜ਼ਰ ਆਉਂਦਾ। ਜਦੋਂ ਤੁਸੀਂ ਇਹਨੂੰ ਇਸਤੇਮਾਲ ਕਰੋਗੇ, ਬਿਲਕੁਲ ਠੀਕ ਹੋ ਜਾਣਗੇ ਇਨਸ਼ਾਅੱਲਾ। ਇਹ ਮੇਰਾ ਬਿਹਤਰੀਨ ਨੁਸਖਾ ਹੈ ਔਰ ਮੇਰੇ ਤਜਰਬਾਤ ਦਾ 35 ਸਾਲ ਨੁਸਖਾ ਹੈ। ਜਦੋਂ ਤੁਸੀਂ ਇਹਨੂੰ ਇਸਤੇਮਾਲ ਕਰੋਗੇ, ਇਨਸ਼ਾਅੱਲਾ ਚੱਕਰ ਆਉਣਾ ਵੀ ਬੰਦ ਹੋ ਜਾਣਗੇ ਔਰ ਮਰੀਜ਼ ਜਿਹੜੇ ਕਹਿੰਦੇ ਨੇ ਮੇਰੇ ਅੱਖਾਂ ਦੇ ਅੱਗੇ ਹਨੇਰਾ ਆ ਜਾਂਦਾ ਹੈ ਔਰ ਮੈਂ ਐਵੇਂ ਲੱਗਦਾ ਕਿ ਕੋਈ ਚੀਜ਼ ਹਰ ਪਾਸੇ ਘੁੰਮ ਰਹੀ ਹੈ, ਇਹ ਬਿਲਕੁਲ ਖ਼ਤਮ ਹੋ ਜਾਏਗੀ ਇਨਸ਼ਾਅੱਲਾ। ਜਿਸਮ ਦੇ ਅੰਦਰ ਜਿਹੜੀ ਆਮ ਕਮਜ਼ੋਰੀ ਹੈ ਦਿਮਾਗ ਦੀ, ਉਹ ਵੀ ਖ਼ਤਮ ਹੋ ਜਾਏਗੀ। ਜਿਹੜੇ ਲੋਕ ਕਹਿੰਦੇ ਨੇ ਮੈਨੂੰ ਨਾ ਦਹਿਮੀ ਕਬਜ਼ ਹੈ ਅਤੇ ਲਕੋਰੀਆ ਆ ਰਿਹਾ, ਖੂਨ ਦੀ ਕਮੀ, ਬੜਿਆਂ ਵਾਸਤੇ ਇਲਾਜ ਹੈ। ਇਹੀ ਮੇਰਾ ਨੁਸਖਾ ਤੁਹਾਨੂੰ ਕੰਮ ਕਰੇਗਾ। ਜਿਸਮ 'ਚ ਜਿਹੜੀ ਗਰਮੀ ਹੈ ਬੜੀ, ਉਹ ਵੀ ਠੀਕ ਹੋ ਜਾਏਗੀ, ਕਬਜ਼ ਬਿਲਕੁਲ ਖ਼ਤਮ ਹੋ ਜਾਏਗੀ ਇਨਸ਼ਾਅੱਲਾ, ਕਬਜ਼ ਨਹੀਂ ਰਹੇਗੀ। ਅਤੇ ਮੈਂ ਇਨਸ਼ਾਅੱਲਾ ਕੋਸ਼ਿਸ਼ ਤਾਂ ਇਹੀ ਕਰਨਾ ਕਿ ਮੇਰੇ ਸੁਣਨ ਵਾਲੇ ਮੈਨੂੰ ਹੌਸਲਾ ਦੇਣਗੇ ਜਾਂ ਮੈਨੂੰ ਕੁਝ ਫੋਲੋ ਕਰਨਗੇ, ਤਾਂ ਫਿਰ ਹੀ ਮੈਂ ਅੱਗੇ ਚੱਲਾਂਗਾ ਨਾ ਜੀ। ਮੈਂ ਅੱਜ ਤੱਕ ਆਪਣੀ ਪੂਰੀ 35 ਸਾਲਾ ਜ਼ਿੰਦਗੀ ਦੇ ਵਿੱਚ ਇਤਨੀ ਮਿਹਨਤ ਨਹੀਂ ਕੀਤੀ ਸੀ ਜਿਹੜੀ ਅੱਲਾਹ ਤਬਾਰਕ ਤਾਲਾ ਨੇ ਮੈਨੂੰ ਇਸ ਪਾਸੇ ਡਿਊਟੀ ਲਾ ਦਿੱਤੀ ਹੈ। ਜਿਹੜੇ ਮਰੀਜ਼ਾਂ ਨੂੰ ਇਸੇ ਨੁਸਖੇ ਦੇ ਨਾਲ ਨੀਂਦ ਨਹੀਂ ਆਉਂਦੀ, ਇਨਸ਼ਾਅੱਲਾ ਉਹ ਨੀਂਦ ਦੇ ਵਿੱਚ ਜਿਹੜੇ ਨੇ ਖੁਸ਼ਕੀ ਜਿਹੜੀ ਦਿਮਾਗ ਦੀ ਹੈਗੀ ਖ਼ਤਮ ਹੋ ਜਾਏਗੀ ਅਤੇ ਟੈਨਸ਼ਨ ਵੀ ਮੁੱਕ ਜਾਏਗੀ। ਅਤੇ ਜ਼ਿਆਦਾ ਇਹ ਦਵਾਈ ਧੁੱਪ ਦੇ ਅੱਗੇ ਇਸ ਪੀ ਕੇ ਇਸਤੇਮਾਲ ਨਹੀਂ ਕਰਨੀ, ਇਹ ਕੋਸ਼ਿਸ਼ ਕਰਨਾ ਵੀ ਧੁੱਪ ਤੋਂ ਬਚਣਾ ਜੇ। ਹਾਂਜੀ, ਜਿਹੜੇ ਬੱਚੇ ਇਹਨਾਂ ਦਾ ਰੰਗ ਬਿਲਕੁਲ ਜ਼ਰਦ ਹੈ ਅਤੇ ਮੂੰਹ ਕੜਵਾ ਰਹਿੰਦਾ ਬਿਲਕੁਲ, ਅਤੇ ਹਜ਼ਮ ਨਹੀਂ ਹੁੰਦਾ ਗਜ਼ਾ, ਅਤੇ ਉਹਨਾਂ ਨੂੰ ਮੇਰੀ ਉਹਦੇ ਨਾਲ ਖਿਚੜੀ ਅਤੇ ਸਾਬੂਦਾਨੇ ਦੀ ਖੀਰ ਇਸਤੇਮਾਲ ਕਰਾਉਣੀ ਜੇ। ਇਸਤੇਮਾਲ ਕਰਨੀ 2-3 ਦਿਨ ਜਾਂ 4 ਦਿਨ, ਜਦੋਂ ਇਹ ਕਰਾਓਗੇ ਇਨਸ਼ਾਅੱਲਾ ਇਹ ਠੀਕ ਹੋ ਜਾਏਗੇ। ਦਿਮਾਗ ਦੇ ਅੰਦਰ ਜਿਹੜੇ ਇਨਸਾਨ ਦੀ ਅੱਲਾਹ ਤਬਾਰਕ ਤਾਲਾ ਨੇ ਤਾਕਤ ਰੱਖੀ ਹੈ, ਉਹ ਤਾਕਤ ਤਾਂ ਮੌਜੂਦ ਹੀ ਹੈ, ਉਹ ਕਦੇ ਜ਼ਾਇਆ ਨਹੀਂ ਹੁੰਦੀ। ਇਹ ਅਸੀਂ ਆਪਣੇ ਜਦੋਂ ਬਦਪਰਹੇਜ਼ੀਆਂ ਕਰਨੇ ਅਤੇ ਉਸ ਵਕਤ ਸਾਡੇ ਵਾਸਤੇ ਮਸਲਾ ਬਣ ਜਾਂਦਾ, ਸਿਰ 'ਚ ਹਲਕਾ ਹਲਕਾ ਦਰਦ ਹੋਣ ਲੱਗ ਜਾਂਦਾ, ਅੱਖਾਂ 'ਤੇ ਅੰਧੇਰਾ ਆਉਣ ਲੱਗ ਜਾਂਦਾ। ਇਨਸ਼ਾਅੱਲਾ ਇਹ ਬਿਲਕੁਲ ਹੀ ਠੀਕ ਹੋ ਜਾਏਗਾ ਅੱਲਾ ਦੇ ਹੁਕਮ ਨਾਲ। ਔਰ ਜਦੋਂ ਤੁਹਾਨੂੰ ਫੈਜ਼ ਹੋਵੇ ਤਾਂ ਤੁਸੀਂ ਮੇਰੇ ਹੱਕ 'ਚ ਦੁਆ ਵੀ ਕੀਤਾ ਕਰੋ ਕਿ ਅੱਲਾਹ ਤਬਾਰਕ ਤਾਲਾ ਮੈਨੂੰ ਸਿਹਤ ਦੇਵੇ ਔਰ ਮੈਂ ਇਹਦਾ ਤੁਹਾਡੇ ਨਾਲ ਇਵੇਂ ਤਰ੍ਹਾਂ ਬੈਠ ਕੇ ਗੱਲਾਂ ਕਰਦਾ ਰਹਾਂ। ਸ਼ੁਕਰੀਆ।